ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਪੁੱਛਾਂਗੇ ਕੁਛ ਖਬਰਾਂ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਹੋ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਗੁਰਦੀਪ ਸਿੰਘ ਪਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਲਾਲੀ ਸਿੱਧੂ ਜੀ ਬੇਕਰਸਫੀਲਡ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮਾਟ, ਮਨਜੀਤ ਸਿੰਘ ਟਿਵਾਣਾ ਪ੍ਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਸਭ ਤੋਂ ਪਹਿਲਾਂ ਖਬਰਾਂ 'ਤੇ ਨਜ਼ਰ ਮਾਰਦੇ ਹਾਂ। ਬਹੁਤ ਦੇਰ ਤੋਂ ਕਾਲੀ ਸੂਚੀ ਸੁਣਦੇ ਆਏ ਆ ਨਾ, ਤੇ ਉਹਦੇ ਵਿੱਚ ਕਦੀ ਬੰਦਿਆਂ ਦੇ ਨਾਮ ਆਏ ਆ ਕਿ ਕਾਲੀ ਸੂਚੀ ਹੈ ਕੀ ਆ। ਕਹਿੰਦੇ ਹੁਣ ਨਾਂ ਕੱਢ ਦਿੱਤੇ ਆ ਕਾਲੀ ਸੂਚੀ 'ਚ। ਇਹ ਅੱਜ ਤੱਕ ਪਤਾ ਨਹੀਂ ਲੱਗਿਆ ਜੀ ਵੈਸੇ ਕਿ ਕਾਲੀ ਸੂਚੀ ਜਿਹੜੀ ਆ ਉਹ ਕਿੱਡੀ ਆ। ਜਾਂ ਤਾਂ ਇਹ ਆ ਕਿ ਜਿਹੜੇ ਵਿਦੇਸ਼ਾਂ ਵਿਚਲੇ ਸਫਾਰਤਖਾਨੇ ਆ ਉਹ ਧੋਖੇ 'ਚ ਰੱਖਦੇ ਆ ਸਰਕਾਰ ਨੂੰ, ਕਿਉਂਕਿ ਜਿੱਡੀ ਕੁ ਗੱਲ ਇਹ ਕੀਤੀ ਜਾ ਰਹੀ ਆ ਕਿ 312 ਜਿਹੜੇ ਨਾਮ ਕੱਢ ਦਿੱਤੇ ਗਏ ਆ। ਟੋਟਲ 314 ਸੀਗੇ, ਜਿਹੜੇ 2 ਨਹੀਂ ਕੱਢੇ ਉਹ ਪੰਜਾਬ ਤੋਂ ਨਹੀਂ ਹੈਗੇ। ਇਹਦੇ 'ਚ ਇੱਕ ਜਿਹੜੀ ਕੰਟਰਡਿਕਸ਼ਨ ਜਿਹੜੀ ਵੱਡੀ ਇਹ ਆ ਕਿ ਜੇ 314 ਦੀ ਸੂਚੀ ਸੀ ਟੋਟਲ, ਕੀ ਪੰਜਾਬ ਦੇ 312 ਸੀਗੇ ਜੀ? ਇਹਦਾ ਮਤਲਬ 99% ਜਿਹੜੇ ਉਹ ਪੰਜਾਬ ਵਾਲੇ ਸੀਗੇ। ਔਰ ਇਹ ਕੋਈ ਪਹਿਲੀ ਵਾਰੀ ਨਹੀਂ ਆ ਜਦੋਂ ਕਾਲੀ ਸੂਚੀ ਖਤਮ ਕਰਨ ਦੀ ਗੱਲ ਜਿਹੜੀ ਦੀ ਉਹ ਕੀਤੀ ਗਈ ਹੋਵੇ। ਤਕਰੀਬਨ ਜਿੱਥੋਂ ਤੱਕ ਮੇਰੀ ਯਾਦਾਸ਼ਤ ਹੈ ਜੀ, ਜਿਹੜੇ ਆਪਣੇ ਪ੍ਰਧਾਨ ਮੰਤਰੀ IK ਗੁਜਰਾਲ ਬਣੇ ਸਨ, ਇੱਕ ਕਾਲੀ ਸੂਚੀ ਉਦੋਂ ਵੀ ਖਤਮ ਕੀਤੀ ਗਈ ਸੀ। ਇੱਕ ਕਾਲੀ ਸੂਚੀ ਖਤਮ ਕਰਵਾਉਣ ਦੀ ਬੱਲੇ ਬੱਲੇ ਬਾਦਲ ਸਾਹਿਬ ਨੇ ਅਟਲ ਬਿਹਾਰੀ ਵਾਜਪੇਈ ਹੋਰਾਂ ਦੇ ਸਮੇਂ ਵੀ ਲਈ ਸੀ। ਇੱਕ ਕਾਲੀ ਸੂਚੀ ਜਿਹੜੀ ਆ ਜੀ ਉਹ ਸਾਬਕਾ ਵਿੱਤ ਮੰਤਰੀ P ਚਿਦੰਬਰਮ ਹੋਰਾਂ ਨੇ ਵੀ ਜਿਹੜੀ ਉਹ ਕੀਤੀ, ਦਿੱਲੀ 'ਚ ਸਮਾਗਮ ਵੀ ਉਦੋਂ ਕੀਤਾ ਗਿਆ ਸੀਗਾ ਜੀ। ਇਹ ਹੁਣ ਫੇਰ ਕਾਲੀ ਸੂਚੀ ਜਿਹੜੀ ਦੀ ਆ ਗਈ। ਇਹ ਵੀ ਕਿਹਾ ਗਿਆ ਕਿ 84 ਤੋਂ ਬਾਅਦ ਇਹ ਨਾਮ ਜਿਹੜੇ ਸ਼ਾਮਲ ਹੋਏ ਸੀ, ਜੇ 84 ਤੋਂ ਬਾਅਦ ਨਾਮ ਸ਼ਾਮਲ ਹੋਏ ਸੀ ਤਾਂ ਦੱਸਣ ਵਾਲੀ ਗੱਲ ਇਹ ਆ ਕਿ ਪਿਛਲੀਆਂ ਜਿਹੜੀਆਂ ਸਰਕਾਰਾਂ ਨੇ ਉਹ ਝੂਠ ਬੋਲਦੀਆਂ ਰਹੀਆਂ, ਜਾਂ ਮੌਜੂਦਾ ਜਿਹੜੀ ਹੈ ਉਹ ਝੂਠ ਬੋਲ ਰਹੀ ਹੈ ਕਿ ਇਹ 312 ਦੇ ਨਾਮ ਕੱਢ ਦਿੱਤੇ ਗਏ ਆ। ਤੇ ਇਹ ਕਿਉਂ ਨਹੀਂ ਦੱਸਿਆ ਜਾ ਰਿਹਾ ਕਿ ਆਹ ਭਾਈ 312 ਨਾਮ ਸੀਗੇ, ਆਹ 2 ਜਿਹੜੇ ਆ ਉਹ ਰਹਿ ਗਏ ਆ ਇਹਦੇ ਵਿੱਚ, ਇਹ ਅਜੇ ਜਿਹੜਾ ਜੀ ਉਹ ਨਹੀਂ ਕੱਢੇ ਗਏ। ਹਾਂ, ਇਹ ਤਾਂ ਪਤਾ ਨਹੀਂ ਕਿੰਨਾ ਕਿ ਜਿਹੜਾ ਜੀ ਉਹ ਪੇਪਰ ਲੱਗਦਾ ਸੀ, ਕਿੰਨਾ ਸਮਾਂ ਲੱਗਦਾ ਸੀਗਾ। 312 ਨਾਮ ਕਿੰਨੇ ਕੁ ਹੁੰਦੇ ਆ ਕਿਤੇ। ਦੂਜੇ ਪਾਸੇ ਇਹਦੇ ਉੱਤੇ ਜਿਹੜੀ ਸਿਆਸਤ ਹੈ ਜੀ ਉਹ ਝੱਟ ਦੇਣੀ ਹੋਣੀ ਸ਼ੁਰੂ ਹੋ ਗਈ। ਇੱਕ ਪ੍ਰੈਸ ਰਿਲੀਜ਼ ਜਿਹੜੀ ਜੀ ਉਹ ਅਕਾਲੀ ਦਲ ਨੇ ਛੱਡਤੀ ਕਿ ਜੀ ਇਹ ਤਾਂ ਸਾਡੀ ਵਜ੍ਹਾ ਕਰਕੇ ਜਿਹੜੀ ਕਾਲੀ ਸੂਚੀ ਖਤਮ ਹੋਈ ਆ, ਅਸੀਂ ਪ੍ਰਧਾਨ ਮੰਤਰੀ ਨੂੰ ਕਹਿ ਕੇ ਕਾਲੀ ਸੂਚੀ ਖਤਮ ਕਰਵਾਈ ਆ। ਜਿਹੜੀ ਪਹਿਲੀ 2-3 ਵਾਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਖਤਮ ਕਰਾਈ ਸੀ ਉਹ ਕਿਹੜੀ ਸੀ? ਪਿੱਛੇ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣੀ ਵੀ ਨਹੀਂ ਰਹੇ। ਉਹ ਕਹਿੰਦੇ ਕਿ ਇਹ ਤਾਂ ਮਾਮਲਾ ਜਿਹੜਾ ਜੀ ਅਸੀਂ ਉਠਾਇਆ ਸੀ। ਉਹ ਕਹਿੰਦੇ ਮੈਂ ਚਿੱਠੀ ਲਿਖ ਕੇ ਉਠਾਇਆ ਸੀਗਾ, ਫਿਰ ਜਾ ਕੇ ਇਹ ਕਾਲੀ ਸੂਚੀ ਜਿਹੜੀ ਦੀ ਸਮਾਪਤ ਹੋਈ। ਭਾਜਪਾ ਵਾਲੇ ਵੀ ਪਿਛਾਂਹ ਨਹੀਂ ਰਹਿੰਦੇ, ਉਹ ਕਹਿੰਦੇ ਇਹ ਤਾਂ ਮਾਮਲਾ ਅਸੀਂ ਚੁੱਕਦੇ ਰਹੇ ਹਾਂ ਜੀ, ਛੱਡੋ ਕਾਲੀਆਂ ਸੂਚੀਆਂ। ਹੁਣ ਜਿਹੜੀ ਜੀ ਇਹ ਬੰਦ ਕਰੋ, ਉਹ ਕਹਿੰਦੇ ਜੀ ਤਾਂ ਕਰਕੇ ਜਿਹੜੀ ਜੀ ਹੋਈ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਵਾ ਸੱਤ ਜਿਹੜਾ ਜੀ ਇਹਦਾ ਸਵਾਗਤ ਵੀ ਕਰਤਾ ਤੇ ਅਸੀਂ ਬਹੁਤ ਧੰਨਵਾਦੀ ਹਾਂ ਸੈਂਟਰ ਦੀ ਸਰਕਾਰ ਦੇ ਜੀ, ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਜੀ ਉਹ ਫੈਸਲਾ ਲੈ ਲਿਆ। ਇਹਦੇ ਵਿੱਚ ਟਕਸਾਲ ਵੀ ਕਿਵੇਂ ਪਿੱਛੇ ਰਹਿੰਦੀ, ਦਮਦਮੀ ਟਕਸਾਲ ਵਾਲਿਆਂ ਨੇ ਵੀ ਸਵਾਗਤ ਕਰਤਾ ਕਿ ਮੋਦੀ ਸਾਹਿਬ ਨੇ ਤਾਂ ਐਡਾ ਅਹਿਸਾਨ ਸਿੱਖਾਂ ਦੇ ਉੱਤੇ ਕਰਤਾ ਵੀ ਕਮਾਲ ਹੀ ਕਰਤੀ ਹੈ। ਹੁਣ ਅਜੇ ਤੱਕ ਇਹ ਨਹੀਂ ਪਤਾ ਜੀ ਕਿ ਇਹ ਕਾਲੀ ਸੂਚੀ ਕਿਹੜੀ ਆ, ਕਿੱਡੀ ਆ। ਇਹ ਕੋਈ ਪਿੱਛੇ ਜਿਹੜੀ ਖਤਮ ਕੀਤੀ ਉਹ ਆ, ਕੋਈ ਨਵੀਂ ਬਣਾਈ ਸੀਗੀ, ਕਦੋਂ ਬਣੀ ਸੀਗੀ, ਕਿਹੜੇ ਤਰੀਕੇ ਦੇ ਨਾਲ ਜਿਹੜੀ ਜੀ ਉਹ ਬਣੀ ਸੀਗੀ, ਜਾਂ ਜਿਹੜੇ ਸਮੇਂ ਦੇ ਉੱਤੇ ਖਤਮ ਕੀਤੀਆਂ ਗਈਆਂ ਜਿਹੜੀਆਂ ਸੂਚੀਆਂ ਸੀ ਉਹ ਫਿਰ ਕਿਹੜੀਆਂ ਸੀ। ਇਹ ਸਾਰੇ ਉਹ ਸਵਾਲ ਨੇ ਜਿਹੜੇ ਅੱਜ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਖੜੇ ਨੇ ਜਿਵੇਂ ਪਹਿਲਾਂ ਸੀ। ਕੀ ਕੱਲ ਨੂੰ ਸਫਾਰਤਖਾਨੇ ਜਿਹੜੇ ਨੇ, ਜਿਹੜੇ ਉੱਥੋਂ ਕਰਵਾਇਆ ਜਿਹੜੇ ਵੀਜ਼ਾ ਜਿਨ੍ਹਾਂ ਨੇ ਲੈਣਾ ਹੁੰਦਾ, ਜਿਵੇਂ ਉਹਨਾਂ ਨੂੰ ਖੱਜਲ ਉੱਥੇ ਜਿਹੜਾ ਜੀ ਉਹ ਕੀਤਾ ਜਾਂਦਾ, ਕੀ ਹੁਣ ਉਹ ਖੱਜਲ ਕਰਨੋਂ ਹਟ ਜਾਣਗੇ ਜੀ ਉਹਨਾਂ ਨੂੰ? ਇਹ ਵੱਡਾ ਸਵਾਲ ਹੈ। ਪਹਿਲੀ ਤਾਂ ਗੱਲ ਇਹੀ ਨਹੀਂ ਪਤਾ ਜੀ ਕਾਲੀ ਸੂਚੀ ਕੀ ਆ। ਇੱਕ ਵਾਰ ਮੈਂ ਕਿਸੇ ਹੋਰ ਮੀਡੀਆ ਤੋਂ ਸੁਣ ਰਹੀ ਸੀ, ਉੱਥੇ ਇੰਗਲੈਂਡ ਦੀ ਸੰਸਥਾ ਆ, ਉੱਧਰ ਉਹ ਕਹਿੰਦੇ ਵੀ ਅਸੀਂ ਕੰਮ ਕੀਤਾ ਹੈਗਾ ਆ ਇਹ ਕਾਲੀ ਸੂਚੀ ਖਤਮ ਹੋਵੇ। ਪਤਾ ਨਹੀਂ ਹੈ ਵੀ ਨਹੀਂ ਕਾਲੀ ਸੂਚੀ, ਅਸੀਂ ਪਤਾ ਨਹੀਂ ਮੰਚ ਕੀ ਬਣਾਇਆ ਹੋਇਆ। ਅਤੇ ਅੱਗੇ ਕਸ਼ਮੀਰ ਮੁੱਦੇ 'ਤੇ ਗੱਲ ਕਰੀਏ ਤਾਂ ਉਸ 'ਤੇ ਖੱਬਿਆਂ ਧਿਰਾਂ ਦੇ ਵੱਲੋਂ ਜਿਹੜੀ ਰੈਲੀ ਹੋਣੀ ਆ, ਹਾਈ ਕੋਰਟ ਬੜੀ ਔਖੀ ਉਸ 'ਤੇ। ਦੇਖੋ ਜੀ, ਮੋਹਾਲੀ ਡਿਸਟ੍ਰਿਕਟ ਦੇ ਵਿੱਚ ਜੀ ਕੱਲ੍ਹ ਨੂੰ ਕਸ਼ਮੀਰ ਦੇ ਵਿੱਚੋਂ ਵਿਧਾਨ ਸਭਾ ਜਿਹੜੀ ਸੰਵਿਧਾਨ ਦੀ ਧਾਰਾ 370 ਤੇ 35A ਹਟਾਏ ਜਾਣ ਦੇ ਵਿਰੁੱਧ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਇੱਕ ਇਕੱਠ ਨੂੰ ਧਿਆਨ ਦੇ ਵਿੱਚ ਰੱਖਦਿਆਂ
ਹਾਈ ਕੋਰਟ ਨੇ ਸਖਤ ਨਿਰਦੇਸ਼ ਜਾਰੀ ਕਰਦਿਆਂ ਸੰਬੰਧਿਤ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਹੈ ਕਿ ਉਹ ਧਰਨੇ ਸੰਬੰਧੀ ਪਾਬੰਦੀਆਂ ਸਿਰਫ ਸੰਬੰਧਿਤ ਜ਼ਿਲ੍ਹੇ ਤੱਕ ਜਾਰੀ ਕਰੇ ਤੇ ਹਾਈ ਕੋਰਟ ਨੇ ਇਹ ਯਕੀਨੀ ਬਣਾਇਆ ਕਿ ਆਲੇ ਦੁਆਲੇ ਦੇ ਜ਼ਿਲ੍ਹੇ ਤੇ ਰਾਜ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ। ਕੇਸ ਸੁਣਵਾਈ ਦੇ ਲਈ ਜਦੋਂ ਅਦਾਲਤ ਵਿੱਚ ਲੱਗਿਆ ਤਾਂ ਅਦਾਲਤ ਨੂੰ ਇਹ ਦੱਸਿਆ ਗਿਆ ਕਿ ਰੋਸ ਮੁਜ਼ਾਹਰਾ ਕਰਨ ਵਾਲੇ ਕਿਸੇ ਵੀ ਯੂਨੀਅਨ ਨੇ ਅਜੇ ਤੱਕ ਪ੍ਰਵਾਨਗੀ ਨਹੀਂ ਲਈ। ਇਹ ਧਰਨਾ ਜਾਂ ਮੁਜ਼ਾਹਰਾ ਕਰਨ ਲਈ ਲਾਜ਼ਮੀ ਹੈ। ਅਦਾਲਤ ਨੂੰ ਸੁਣਵਾਈ ਦੇ ਦੌਰਾਨ ਇਹ ਵੀ ਕਿਹਾ ਗਿਆ ਕਿ ਪਟੀਸ਼ਨ ਦੇ ਵਿੱਚ ਅਜੇ ਤੱਕ ਸਿਰਫ 3 ਯੂਨੀਅਨਾਂ ਦਾ ਜ਼ਿਕਰ ਹੈ, ਜਦੋਂ ਕਿ ਖੁਫੀਆ ਏਜੰਸੀਆਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਇਹ ਵੀ ਕਹਿੰਦੀਆਂ ਨੇ ਕਿ ਸਰਕਾਰ ਦੇ ਵੱਲੋਂ ਹਾਲ ਦੀ ਘੜੀ ਰੈਲੀ ਤੇ ਪਾਬੰਦੀ ਲਾਉਣ ਦਾ ਕੋਈ ਫੈਸਲਾ ਨਹੀਂ ਕੀਤਾ ਗਿਆ, ਪਰ ਕਾਨੂੰਨ ਵਿਵਸਥਾ ਨੂੰ ਰੱਖਦਿਆਂ ਰੈਲੀ ਵਾਲੇ ਦਿਨ ਕੋਈ ਵੀ ਫੈਸਲਾ ਲਿਆ ਜਿਹੜਾ ਜੀ ਉਹ ਜਾ ਸਕਦਾ ਆ। ਇਹਦੇ ਵਿੱਚ 11 ਜਥੇਬੰਦੀਆਂ ਨੇ ਜਿਨ੍ਹਾਂ ਨੇ ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਦਾ ਗਠਨ ਜਿਹੜਾ ਜੀ ਉਹ ਕੀਤਾ। ਇਹਦੇ ਵਿੱਚ 2 ਕਿਸਾਨ ਜਥੇਬੰਦੀਆਂ ਨੇ, 2 ਖੇਤ ਮਜ਼ਦੂਰ ਜਥੇਬੰਦੀਆਂ ਨੇ, 2 ਨੌਜਵਾਨ ਸਭਾਵਾਂ ਨੇ, 2 ਸਟੂਡੈਂਟ ਆਰਗੇਨਾਈਜੇਸ਼ਨ ਨੇ, 3 ਸਨਅਤੀ ਕਾਮਿਆਂ ਦੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ 15 ਸਤੰਬਰ ਨੂੰ ਮੋਹਾਲੀ ਦੇ ਦੁਸਹਿਰਾ ਗਰਾਊਂਡ ਦੇ ਵਿੱਚ ਜਿਹੜੀ ਹੈ ਜੀ ਉਹ ਰੈਲੀ ਕਰਨੀ ਹੈ। ਇਸ ਤੋਂ ਬਾਅਦ ਰਾਜਪਾਲ ਨੂੰ ਮੰਗ ਪੱਤਰ ਜਿਹੜਾ ਜੀ ਉਹ ਦਿੱਤਾ ਜਾਊਗਾ। ਇਹ ਵੀ ਕਿਹਾ ਗਿਆ ਕਿ ਰਾਜਪਾਲ ਆਪਣੇ ਨੁਮਾਇੰਦੇ ਨੂੰ ਜਾਂ ਤਾਂ ਉੱਥੇ ਭੇਜੇ ਜਾਂ ਫਿਰ ਇਹ ਕੂਚ ਕਰਨਗੇ ਰਾਜਪਾਲ ਵੱਲ ਨੂੰ। ਉਧਰ ਜਿਹੜੀ ਪੁਲਿਸ ਹੈ ਜੀ ਉਹ ਇਸ ਮਾਮਲੇ ਦੇ ਉੱਤੇ ਚੌਕਸ ਜਿਹੜੀ ਆ ਉਹ ਦੱਸੀ ਗਈ ਆ ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਉਹ ਤਾਇਨਾਤ ਕੀਤੀ ਗਈ ਆ ਮੋਹਾਲੀ ਦੇ ਵਿੱਚ। ਇਹ ਕਿਹਾ ਜਾ ਰਿਹਾ ਕਿ ਸਮੁੱਚੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇਸ ਦੇ ਵਾਸਤੇ ਮੋਹਾਲੀ ਦੇ ਵਿੱਚ ਪਹੁੰਚ ਸਕਦੇ ਆ। ਇਹ ਆਪਣੇ ਆਪ ਦੇ ਵਿੱਚ ਜਿਹੜੇ ਓਵਰਆਲ ਲਾ ਲਈਏ ਜਿਹੜੇ ਸੂਬੇ ਨੇ ਮੁਲਕ ਦੇ, ਉਹਨਾਂ ਦੇ ਵਿੱਚੋਂ ਹੋਣ ਵਾਲੀ ਪਹਿਲੀ ਰੈਲੀ ਜਿਹੜੀ ਜੀ ਹੋਊਗੀ, ਜਿਹੜੀ ਕਿ ਜੰਮੂ ਕਸ਼ਮੀਰ ਦੇ ਲੋਕਾਂ ਦੇ ਵਾਸਤੇ ਆ ਜਿਨ੍ਹਾਂ ਨੂੰ ਮਹੀਨੇ ਤੋਂ ਉੱਪਰ ਜਿਹੜਾ ਜੀ ਹੋ ਗਿਆ ਅੰਦਰ ਤਾੜਿਆਂ ਨੂੰ ਜੀ। ਤੇ ਅੱਗੇ ਅਵਾਰਾ ਪਸ਼ੂਆਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ, ਹੁਣ ਮਾਨਸਾ ਡਿਸਟ੍ਰਿਕਟ ਪੂਰਾ ਬੰਦ ਹੋਇਆ ਇਹਨਾਂ ਅਵਾਰਾ ਪਸ਼ੂਆਂ ਦੇ ਕਰਕੇ। ਉਧਰੋਂ ਸ਼ਿਵ ਸੈਨਾ ਵਾਲੇ ਵੀ ਇਜਾਜ਼ਤ ਮੰਗੀ ਜਾਂਦੇ ਇਹਨਾਂ ਨੂੰ ਵੇਚਣ ਦੀ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਪੰਜਾਬ ਦੇ ਵਿੱਚ ਹੁਣ ਤੁਸੀਂ ਕਹਿ ਲਓ ਕਿ ਇਹ ਉਭਰਨ ਲੱਗਿਆ ਜੀ ਬੜੀ ਜਿਹੜਾ ਜੀ ਉਹ ਦੇਰ ਤੋਂ ਬਾਅਦ, ਇੰਨਾ ਨੁਕਸਾਨ ਹੋਣ ਤੋਂ ਬਾਅਦ ਲਗਾਤਾਰ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹਦੀ ਜਿਹੜਾ ਜੀ ਉਹ ਵਜ੍ਹਾ ਕਰਕੇ ਇਹ ਪਟਿਆਲੇ ਦੇ ਵਿੱਚ ਵੀ ਜਿਹੜਾ ਹੋਇਆ ਜੀ, ਇਹ ਲੁਧਿਆਣੇ ਦੇ ਵਿੱਚ ਵੀ ਜਿਹੜੀਆਂ ਜੀ ਐਜੂਕੇਸ਼ਨ ਚੱਲ ਰਹੀਆਂ ਨੇ। ਇਹ ਹੁਣ ਮਾਨਸਾ ਡਿਸਟ੍ਰਿਕਟ ਪੂਰਾ ਬੰਦ ਰਿਹਾ ਜੀ ਸਾਰੇ ਦਾ ਸਾਰਾ ਇਹਦੇ ਜਿਹੜਾ ਜੀ ਉਹ ਵਿਰੋਧ ਦੇ ਵਿੱਚ। ਸੋ ਬੇਕਾਬੂ ਤੇ ਅਵਾਰਾ ਪਸ਼ੂਆਂ ਤੋਂ ਅੱਕੇ ਮਾਨਸਾ ਵਾਲਿਆਂ ਨੇ ਇਕਜੁੱਟਤਾ ਦਾ ਸਬੂਤ ਦਿੱਤਾ ਜੀ। ਸਾਰਾ ਦਿਨ ਸ਼ਹਿਰ ਨੂੰ ਬੰਦ ਰੱਖਿਆ। ਜ਼ਿਲ੍ਹੇ ਦੇ ਬੁਢਲਾਡਾ, ਬੋਹਾ ਸਣੇ ਕਸਬਿਆਂ ਦੇ ਵਿੱਚ ਲੋਕਾਂ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਵਿਰੋਧ ਦੇ ਵਿੱਚ ਆਪੋ ਆਪਣੇ ਕਾਰੋਬਾਰ ਜਿਹੜੇ ਸੀ ਉਹ ਬੰਦ ਰੱਖੇ। ਵਪਾਰ ਮੰਡਲ ਸਣੇ ਹੋਰ ਧਿਰਾਂ ਦੇ ਵੱਲੋਂ 3 ਦਿਨ ਪਹਿਲਾਂ ਬੰਦ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ ਸੀਗਾ। ਇਹਦੇ ਵਿੱਚ ਸਿਆਸੀ, ਧਾਰਮਿਕ, ਸਮਾਜਿਕ ਤੇ ਬਾਕੀ ਜਥੇਬੰਦੀਆਂ ਜਿਹੜੀਆਂ ਸੀ ਉਹਨਾਂ ਨੇ ਏਕਤਾ ਦਾ ਸਬੂਤ ਦਿੱਤਾ। ਇਹ ਜਿਹੜੇ ਲੋਕ ਸੀਗੇ ਜੀ ਅਵਾਰਾ ਪਸ਼ੂਆਂ ਤੋਂ ਲੋਕਾਂ ਨੂੰ ਬਚਾਉਣ ਦੇ ਵਾਸਤੇ ਡਿਪਟੀ ਕਮਿਸ਼ਨਰ ਦੇ ਵੱਲੋਂ ਕੋਈ ਢੁਕਵੀਂ ਜਿਹੜੀ ਹੈ ਜੀ ਉਹ ਕਾਰਵਾਈ ਨਾ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਜਿਹੜਾ ਜੀ ਉਹ ਕਰ ਰਹੇ ਸੀ। ਅਵਾਰਾ ਪਸ਼ੂਆਂ ਕਰਕੇ 4 ਤੋਂ ਵੱਧ ਮੌਤਾਂ ਮਾਨਸਾ ਸ਼ਹਿਰ ਦੇ ਵਿੱਚ ਉੱਪਰ ਥੱਲੇ ਜਿਹੜੀਆਂ ਜੀ ਉਹ ਹੋ ਗਈਆਂ, ਜਿਹਦੇ ਕਰਕੇ ਇਹ ਲੋਕ ਜਿਹੜਾ ਜੀ ਉੱਠ ਕੇ ਹੁਣ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਆਏ ਨੇ। ਜਿਹੜੇ ਅਵਾਰਾ ਪਸ਼ੂ ਨੇ ਜੀ ਇਹਨਾਂ ਦੇ ਵਿਰੋਧ ਦੇ ਵਿੱਚ ਸ਼ਿਵ ਸੈਨਾ ਜਿਹੜੀ ਬਾਲ ਠਾਕਰੇ ਆ ਉਹਦੇ ਡਿਸਟ੍ਰਿਕਟ ਮਾਨਸਾ ਦਾ ਜਿਹੜਾ ਪ੍ਰਧਾਨ ਹੈ ਉਹਨੇ ਜਿਹੜਾ ਬਿਆਨ ਦਿੱਤਾ ਆ, ਉਹਨੇ ਇਹ ਕਿਹਾ ਕਿ ਬੇਸਹਾਰਾ ਪਸ਼ੂ ਤੇ ਢੱਠੇ ਜਿਹੜੇ ਇਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਨਹੀਂ ਰੱਖਦੇ। ਉਹਨੇ ਇਹ ਕਿਹਾ ਕਿ ਉਹਨਾਂ ਨੂੰ ਕੱਟਿਆਂ, ਮੁਰਗਿਆਂ ਤੇ ਬੱਕਰਿਆਂ ਵਾਂਗੂ ਵੇਚਣ ਦੀ ਸਰਕਾਰੀ ਤੌਰ ਦੇ ਉੱਤੇ ਆਗਿਆ ਜਿਹੜੀ ਆ ਜੀ ਉਹ ਦਿੱਤੀ ਜਾਣੀ ਚਾਹੀਦੀ ਆ। ਇਹ ਹੁਣ ਸ਼ਿਵ ਸੈਨਾ ਬਾਲ ਠਾਕਰੇ ਨੇ ਜਿਹੜਾ ਜੀ ਉਹਦੇ ਪ੍ਰਧਾਨ ਨੇ ਬਿਆਨ ਤਾਂ ਦੇ ਦਿੱਤਾ, ਪਤਾ ਨਹੀਂ ਸ਼ਿਵ ਸੈਨਾ ਜਿਹੜੀ ਇਹਦੇ ਨਾਲ ਸਹਿਮਤ ਹੋਊਗੀ ਜਾਂ ਨਹੀਂ। ਪਰ ਇੱਕ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਇਹ ਅਵਾਰਾ ਜਿਹੜੇ ਪਸ਼ੂ ਨੇ, ਅਵਾਰਾ ਗਾਵਾਂ ਤੇ ਢੱਠੇ ਆ ਜਿਹੜੇ, ਤੁਸੀਂ ਇਹ ਕਹਿ ਲਓ ਕਿ ਇੱਕ ਵੱਡੀ ਮੁਸੀਬਤ ਲੋਕਾਂ ਦੇ ਵਾਸਤੇ ਜਿਹੜਾ ਜੀ ਉਹ ਬਣੇ ਪਏ ਆ, ਜਿਹੜੇ ਸੜਕਾਂ ਦੇ ਉੱਤੇ ਲੋਕਾਂ ਵਿੱਚ ਵੱਜਦੇ ਜਿਹੜਾ ਜੀ ਉਹ ਪੈਂਦੇ ਆ। ਤੇ ਤੁਸੀਂ ਇਹ ਕਹਿ ਲਓ ਕਿ ਰੋਜ਼ ਦਿਹਾੜੀ ਜਿਹੜੀਆਂ ਜੀ ਉਹ ਮੌਤਾਂ ਹੋ ਰਹੀਆਂ ਨੇ। ਬਿਲਕੁਲ ਜੀ, ਤੁਰੇ ਜਾਂਦੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਅਸੀਂ ਕਿੱਥੇ ਤੁਰ ਜਾਣਾ ਹੈ। ਅੱਗੇ ਛਪਾਰ ਦੇ ਮੇਲੇ ਦੀ ਗੱਲ ਕਰੀਏ ਤੇ ਹੁਣ ਰਾਜਸੀ ਕਾਨਫਰੰਸਾਂ ਭਰੀਆਂ। ਬਿਲਕੁਲ ਜੀ, ਐਕਚੁਅਲੀ ਇਹ ਹਰ ਸਾਲ ਜਿਹੜਾ ਜੀ ਛਪਾਰ ਦਾ ਮੇਲਾ ਜਿਹੜਾ ਜੀ ਉਹ ਲੱਗਦਾ। ਜਿਹੜੇ ਪੁਰਾਤਨ ਮੇਲੇ ਨੇ
ਪੰਜਾਬ ਦੇ ਉਹਨਾਂ ਦੇ ਵਿੱਚੋਂ ਇੱਕ ਹੈ। ਵੈਸੇ ਤਾਂ ਇਹ ਉੱਥੇ ਕੋਈ ਗੁੱਗਾ ਪੀਰ ਹੈ ਜੀ, ਜਿਹਨੂੰ ਲੋਕ ਪੂਜਣ ਦੇ ਵਾਸਤੇ ਜਿਹੜਾ ਜੀ ਉਹ ਜਾਂਦੇ ਆ, ਉੱਥੇ ਕੋਈ ਮਿੱਟੀ ਜਿਹੜੀ ਜੀ ਉਹ ਕੱਢਦੇ ਆ। ਪਰ ਜਿਹੜੇ ਸਿਆਸੀ ਕਾਨਫਰੰਸਾਂ ਇਹ ਇੱਥੇ ਕਦੋਂ ਸ਼ੁਰੂ ਹੋਈਆਂ, ਕਿੰਨੇ ਸਾਲ ਪਹਿਲਾਂ ਸ਼ੁਰੂ ਹੋਈਆਂ, ਇਹਦਾ ਤਾਂ ਐਗਜ਼ੈਕਟ ਜਿਹੜਾ ਦੀ ਪਤਾ ਨਹੀਂ ਲੱਗਦਾ। ਪਰ ਇੰਨਾ ਜ਼ਰੂਰ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਦੀ ਉਹ ਇੱਥੇ ਪਹੁੰਚੇ ਜਿਹੜੇ ਲੋਕ ਨੇ, ਜਿਹੜੇ ਪੰਜਾਬ ਦੇ ਵੱਖ-ਵੱਖ ਜਿਹੜੇ ਏਰੀਆਸ ਤੋਂ ਆਉਂਦੇ ਆ, ਉਹਨਾਂ ਨੂੰ ਆਪਣੀ ਗੱਲ ਸੁਣਾਉਣ ਦੇ ਵਾਸਤੇ ਜ਼ਰੂਰ ਜਿਹੜਾ ਜੀ ਉਹ ਵਰਤਦੇ ਆ। ਅਕਾਲੀ ਦਲ ਬਾਦਲ, ਕਾਂਗਰਸ, ਅਕਾਲੀ ਦਲ ਅੰਮ੍ਰਿਤਸਰ ਤੇ ਆਮ ਆਦਮੀ ਪਾਰਟੀ ਨੇ ਇੱਥੇ ਸਿਆਸੀ ਕਾਨਫਰੰਸਾਂ ਜਿਹੜੀਆਂ ਸੀਗੀਆਂ ਜੀ ਉਹ ਕੀਤੀਆਂ। ਜਿਹੜੀ ਕਾਂਗਰਸ ਦੀ ਸੀਗੀ ਜੀ ਇਹ ਕਾਨਫਰੰਸ, ਕਿਉਂਕਿ ਵੈਸੇ ਤਾਂ ਹੁਣ ਤੱਕ ਮੁੱਖ ਮੰਤਰੀ ਜਿਹੜੇ ਜੀ ਉਹ ਪਹੁੰਚਦੇ ਰਹੇ ਆ, ਪਰ ਮੌਜੂਦਾ ਜਿਹੜੇ ਮੁੱਖ ਮੰਤਰੀ ਆ ਉਹ ਕਿਸੇ ਵੀ ਸਮਾਗਮ, ਚਾਹੇ ਉਹ ਸ਼ਹੀਦਾਂ ਦੇ ਹੋਣ, ਭਗਤ ਸਿੰਘ ਹੋਰਾਂ ਦਾ ਹੋਵੇ, ਸ਼ਹੀਦ ਊਧਮ ਸਿੰਘ ਹੋਰਾਂ ਦਾ ਹੋਵੇ, ਜਾਂ ਇੱਦਾਂ ਦੀਆਂ ਕਾਨਫਰੰਸਾਂ ਹੋਣ, ਉਹਦੇ ਵਿੱਚ ਨਹੀਂ ਜਾਂਦੇ। ਤੋ ਇੱਥੇ ਜਿਹੜਾ ਸੀਗਾ ਜੀ ਇਹ ਛਪਾਰ ਮੇਲੇ ਦੇ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੇ ਜਿਹੜੇ ਮੰਤਰੀ ਨੇ, ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਹੋਰੀ ਜਿਹੜਾ ਜੀ ਉਹ ਜ਼ਰੂਰ ਪਹੁੰਚੇ। ਔਰ ਜਿਹੜਾ ਇਹ ਕਿਹਾ ਜੀ ਕਿ RSS ਤੇ ਬਾਦਲ ਜਿਹੜੇ ਨੇ ਉਹ ਬੇਅਦਬੀ ਕਾਂਡ ਦੀ ਜਾਂਚ ਤੋਂ ਔਖੇ ਨੇ। ਅਕਾਲੀ ਦਲ ਦੇ ਉੱਤੇ ਜਿਹੜਾ ਸੀਗਾ ਜੀ ਉਹ ਉਹਨਾਂ ਨੇ ਗੁਣਾ ਜਿਹੜਾ ਸੀ ਉਹ ਰੱਖਿਆ ਆਪਣਾ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਹ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਜਿਹੜੀਆਂ ਸਿੱਖਾਂ ਦੇ ਸੰਵਿਧਾਨਕ, ਧਾਰਮਿਕ ਤੇ ਭੂਗੋਲਿਕ ਹੱਕਾਂ ਦੀ ਰਾਖੀ ਕਰਨ ਦੀ ਬਜਾਏ ਉਹਨਾਂ ਨੂੰ ਸਿਆਸੀ ਹਿੱਤਾਂ ਦੇ ਵਾਸਤੇ ਜਿਹੜਾ ਵੀ ਉਹ ਵਰਤ ਰਹੀਆਂ ਨੇ। ਔਰ ਜਿਹੜੇ ਸੀਗੀ ਬਾਦਲਾਂ ਦੀ ਜਿਹੜੀ ਕਾਨਫਰੰਸ ਸੀ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਜੀ ਸੰਬੋਧਨ ਕੀਤਾ। ਮਨਪ੍ਰੀਤ ਇਆਲੀ ਨੂੰ ਜਿਹੜਾ ਸੀਗਾ ਜੀ ਉਹ ਪੇਸ਼ ਕੀਤਾ ਗਿਆ ਇਸ ਤਰੀਕੇ ਦੇ ਨਾਲ ਕਿ ਦਾਖਾ ਤੋਂ ਉਹ ਜਿਹੜੇ ਉਮੀਦਵਾਰ ਪਾਰਟੀ ਦੇ ਹੋ ਸਕਦੇ ਆ। ਹਾਲਾਂਕਿ ਕੁਝ ਜਿਹੜੇ ਬੁਲਾਰੇ ਸੀ ਉਹ ਮਨਪ੍ਰੀਤ ਬਾਦਲ ਹੀ ਦੱਸੀ ਗਏ। ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਜੀ ਉਹ ਅਹਿਸਾਸ ਕਰਵਾਉਣਾ ਪਿਆ ਪ੍ਰਬੰਧਕਾਂ ਦੇ ਵੱਲੋਂ ਕਿ ਮਨਪ੍ਰੀਤ ਇਆਲੀ ਨੇ, ਮਨਪ੍ਰੀਤ ਬਾਦਲ ਨਹੀਂ। ਇਕੱਠ ਪੱਖੋਂ ਜੇ ਵੇਖਿਆ ਜਾਵੇ ਤਾਂ ਇੱਕ ਵਾਰੀ ਫੇਰ ਜਿਹੜਾ ਬਾਕੀ ਸਾਰੀਆਂ ਰੈਲੀਆਂ ਤੋਂ ਜ਼ਿਆਦਾ ਇਕੱਠ ਸੀਗਾ ਜੀ ਉਹ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਵੇਖਣ ਨੂੰ ਮਿਲਿਆ, ਜਿਹੜਾ ਕਿ 17 ਦੀਆਂ ਚੋਣਾਂ ਤੋਂ ਪਹਿਲਾਂ ਵੀ ਮਿਲਦਾ ਸੀ। ਪਰ 17 ਚ ਕੀ ਹੋਇਆ ਉਹ ਸਭ ਨੂੰ ਪਤਾ। ਇੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਨੇ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਜਿਹੜੀ ਕਹੀ ਕਿ ਇੱਕ ਪਾਸੇ ਜਿਹੜੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੇ ਉਹ 4-4 ਪੀੜ੍ਹੀਆਂ ਖਾ ਗਈਆਂ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਜਿਹੜਾ ਉਹ ਆਪਣੀ ਚੌਥੀ ਪੀੜ੍ਹੀ ਨੂੰ ਜਿਹੜਾ ਜੀ ਸਿਆਸਤ ਦੇ ਵਿੱਚ ਇੰਟਰੋਡਿਊਸ ਕਰ ਰਹੇ ਨੇ। ਉਹਨਾਂ ਨੇ ਵੀ ਕਿਹਾ ਕਿ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਗਿਆ ਸੀਗਾ, ਪਰ 7 ਜਾਣਿਆਂ ਨੂੰ ਨੌਕਰੀ ਮਿਲੀ ਆ। ਇੱਕ ਤਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੋਰਾਂ ਦੇ ਗਰੀਬ ਪਰਿਵਾਰ ਦੇ ਪੋਤੇ ਨੂੰ ਨੌਕਰੀ ਮਿਲੀ ਆ, ਤੇ 6 ਨੌਕਰੀਆਂ ਜਿਹੜੀਆਂ ਮਿਲੀਆਂ ਸਲਾਹਕਾਰ ਦੇ ਤੌਰ ਦੇ ਉੱਤੇ ਸਲਾਹਕਾਰਾਂ ਨੂੰ। ਔਰ ਇਹ ਵੀ ਕਿਹਾ ਉਹਨਾਂ ਨੇ ਕਿ ਸਲਾਹਕਾਰ ਤਾਂ ਉੱਥੇ ਲੋੜ ਹੁੰਦੀ ਆ ਜਿੱਥੇ ਕੰਮ ਕਰਨਾ ਹੋਵੇ, ਜਦੋਂ ਕੰਮ ਹੀ ਨਹੀਂ ਹੋ ਰਿਹਾ ਫਿਰ ਸਲਾਹਕਾਰ ਜਿਹੜੇ ਨੇ ਉਹਨਾਂ ਦੀ ਕਿਉਂ ਜਿਹੜੀ ਜੀ ਉਹ ਜ਼ਰੂਰਤ ਹੈ। ਸੋ ਇਹ ਛਪਾਰ ਦਾ ਮੇਲਾ ਜਿਹੜਾ ਸੀਗਾ ਜੀ ਉਹ ਕਈ ਤੁਸੀਂ ਕਹਿ ਲਓ ਕਿ ਪੱਖਾਂ ਤੋਂ ਜਾਣਿਆ ਜਾਂਦਾ। ਇੱਕ ਪੱਖ ਇਹਦਾ ਇਹ ਆ ਕਿ ਇੱਥੇ ਇਕੱਠ ਬਹੁਤ ਹੁੰਦਾ, ਤੇ ਇਕੱਠ ਜਿਹੜਾ ਜੀ ਜਿੱਥੇ ਹੋਵੇ ਉੱਥੇ ਫਿਰ ਸਿਆਸੀ ਲੋਕ ਜਿਹੜੇ ਆ ਜੀ ਉਹਦਾ ਲਾਹਾ ਜ਼ਰੂਰ ਲੈਂਦੇ ਆ। ਬਿਲਕੁਲ ਜੀ, ਉਹ ਤਾਂ ਜਾਂਦੇ ਇਹ ਕੰਮ ਕਰਨ। ਤੇ ਅੱਗੇ ਪੰਜਾਬੀ ਤਸਕਰਾਂ ਦੀ ਗੱਲ ਕਰੀਏ ਜੋ ਨਸ਼ਾ ਵੇਚਦੇ ਆ, ਉਹਨਾਂ ਦੀ ਗਾਂਢ ਸਾਂਢ ਅਫਗਾਨੀਆਂ ਤੇ ਨਾਈਜੀਰੀਅਨ ਦੇ ਨਾਲ। ਤੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਵੱਧਦੀ ਜਿਹੜੀ ਸਮਗਲਿੰਗ ਰਾਜ ਸਰਕਾਰ ਸਣੇ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹਦੇ ਏਜੰਡੇ ਦੇ ਉੱਤੇ ਤਾਂ ਇਹ ਹੈ। ਅੰਮ੍ਰਿਤਸਰ ਦੇ ਵਿੱਚ ਜਿਹੜੀ ਨਾਰਕੋਟਿਕ ਕੰਟਰੋਲ ਬਿਊਰੋ ਹੈ ਜੀ ਇਹਦੇ ਅਧਿਕਾਰੀਆਂ ਦੇ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਜਿਹੜੀ ਹੈ ਜੀ ਇਹ ਮੀਟਿੰਗ ਕੀਤੀ ਜਿਹੜਾ ਜੀ ਉਹ ਗਈ ਆ। ਇਹ ਪਤਾ ਲੱਗਾ ਜੀ ਕਿ ਗੁਆਂਢੀ ਮੁਲਕ ਜਿਹੜਾ ਜੀ ਉਹਦੇ ਵੱਲੋਂ ਸਮਗਲਿੰਗ ਵਧਾਉਣ ਲਈ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। MCB ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਇਹ ਕਿਹਾ ਕਿ ਨਸ਼ਿਆਂ ਦੀ ਤਸਕਰੀ ਰੋਕਣ ਲਈ ਪੁਖਤਾ ਜਿਹੜੇ ਸਟੈਪ ਨੇ ਉਹ ਚੁੱਕਣੇ ਜ਼ਰੂਰੀ ਨੇ। ਇਹ ਕਿਹਾ ਜਾ ਰਿਹਾ ਕਿ ਏਜੰਸੀਆਂ ਦੇ ਅਧਿਕਾਰੀਆਂ ਨੇ ਪੰਜਾਬ ਦੇ ਵਿੱਚ ਅਫਗਾਨਿਸਤਾਨ ਤੇ ਨਾਈਜੀਰੀਆ ਦੇ ਨਾਗਰਿਕਾਂ ਦੀ ਸਮਗਲਿੰਗ ਦੇ ਵਿੱਚ ਵੱਧਦੀ ਜਿਹੜੀ ਸ਼ਮੂਲੀਅਤ ਹੈ ਉਹਦੇ ਉੱਤੇ ਚਿੰਤਾ ਜਿਹੜੀ ਜੀ ਉਹ ਪ੍ਰਗਟ ਕੀਤੀ ਆ। ਇਹ ਅਧਿਕਾਰੀਆਂ ਨੇ ਮੀਟਿੰਗ ਦੇ ਦੌਰਾਨ ਇਹ ਕਿਹਾ ਕਿ ਨਾਈਜੀਰੀਅਨ ਤਾਂ ਕਦੇ ਕਤਾਈ ਸਮਗਲਿੰਗ ਦੇ ਦੋਸ਼ਾਂ 'ਚ ਫੜੇ ਜਾਂਦੇ ਸੀਗੇ, ਪਰ ਅਫਗਾਨੀ ਨਾਗਰਿਕਾਂ ਦਾ ਸਮਗਲਿੰਗ ਦੇ ਮਾਮਲੇ ਦੇ ਵਿੱਚ ਨਵਾਂ ਦਾਖਲਾ। MCB ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ
ਕਈ ਇਸ ਤਰ੍ਹਾਂ ਦੇ ਮਾਮਲੇ ਸਾਂਝੇ ਕੀਤੇ ਜਿਹਦੇ ਤੋਂ ਇਹ ਸਾਹਮਣੇ ਜਿਹੜਾ ਜੀ ਆ ਕਿ ਪੰਜਾਬ ਦੇ ਵਿੱਚ ਕੋਕੀਨ ਵਰਗੇ ਭਿਆਨਕ ਨਸ਼ਿਆਂ ਦੀ ਸਮਗਲਿੰਗ ਹੋਣ ਲੱਗੀ ਆ ਤੇ ਸਮਗਲਿੰਗ ਸਰਹੱਦੋਂ ਪਾਰ ਦੀ ਥਾਂ ਵਾਇਆ ਦਿੱਲੀ ਵੀ ਜਿਹੜੀ ਦੀ ਉਹ ਹੋਣ ਲੱਗੀ ਆ। ਜੰਮੂ ਕਸ਼ਮੀਰ ਦੇ ਵਿੱਚ ਪਿਛਲੇ 40 ਦਿਨਾਂ ਤੋਂ ਜਿਹੜਾ ਦੀ ਉਹ ਚੌਕਸੀ ਹੋਣ ਤੇ ਸਰਹੱਦ ਦੇ ਉੱਤੇ ਸਖਤੀ ਹੋਣ ਤੋਂ ਬਾਅਦ ਸਮਗਲਰਾਂ ਨੇ ਪੰਜਾਬ 'ਚ ਨਸ਼ੇ ਪਹੁੰਚਾਉਣ ਲਈ ਨਵੇਂ ਰਾਹ ਲੱਭੇ ਆ। ਪੰਜਾਬ ਦੇ ਵਿੱਚ ਹੁਣ ਤੱਕ ਇਹੀ ਮੰਨਿਆ ਜਾਂਦਾ ਸੀਗਾ ਕਿ ਸਮਗਲਿੰਗ ਸਰਹੱਦ ਤੋਂ ਪਾਰ ਪਾਕਿਸਤਾਨ ਤੋਂ ਹੁੰਦੀ ਆ ਜਾਂ ਫਿਰ ਜੰਮੂ ਕਸ਼ਮੀਰ ਸਰਹੱਦ ਰਾਹੀਂ ਜਿਹੜੀ ਦੀ ਪੰਜਾਬ ਲਿਆਂਦੀ ਜਾਂਦੀ ਆ। NCB ਦੇ ਅਧਿਕਾਰੀ ਜਿਹੜੇ ਆ ਜੀ ਉਹਨਾਂ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਿਹੜਾ ਏਮਜ਼ ਹੈ ਉਹਦੇ ਵੱਲੋਂ ਪੰਜਾਬ 'ਚ ਨਸ਼ਿਆਂ ਦੀ ਲੱਤ ਤੇ ਸ਼ਿਕਾਰ ਵਿਅਕਤੀਆਂ ਸੰਬੰਧੀ ਕੀਤੇ ਸਰਵੇਖਣ ਦਾ ਹਵਾਲਾ ਦਿੱਤਾ। ਏਮਜ਼ ਦਾ ਜਿਹੜਾ ਸਰਵੇਖਣ ਹੈ ਜੀ ਉਹ ਇਹ ਕਹਿੰਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਸ਼ਿਕਾਰ ਵਿਅਕਤੀਆਂ ਦੀ ਗਿਣਤੀ 10 ਲੱਖ ਦੇ ਕਰੀਬ ਹੈ ਔਰ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਨੇ ਗੁਆਂਢੀ ਮੁਲਕ ਦੇ ਉੱਤੇ ਦੋਸ਼ ਇਹ ਲਾਇਆ ਕਿ ਉਹਦਾ ਪੂਰਾ ਜ਼ੋਰ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ 'ਚ ਧੱਕਣ ਦੇ ਉੱਤੇ ਜਿਹੜਾ ਜੀ ਉਹ ਲੱਗਿਆ ਹੋਇਆ। ਇਹ ਵੀ ਕਿਹਾ ਕਿ ਪੰਜਾਬ ਦੇ ਮਾਮਲੇ 'ਚ ਸਥਿਤੀ ਜਿਹੜੀ ਆ ਉਹ ਚਿੰਤਾਜਨਕ ਬਣਦੀ ਜਿਹੜੀ ਜੀ ਉਹ ਜਾ ਰਹੀ ਹੈ। ਪਰ ਇੱਥੇ ਥੋੜਾ ਜਿਹਾ ਸਵਾਲ ਇਹ ਜ਼ਰੂਰ ਹੈ ਜੀ ਕਿ ਇਹ ਏਜੰਸੀਆਂ ਜਿਹੜੀਆਂ ਨੇ ਉਹ ਇਸ ਮਾਮਲੇ ਦੇ ਉੱਤੇ ਕਿਉਂ ਚੁੱਪ ਧਾਰ ਜਾਂਦੀਆਂ ਨੇ ਕਿ ਜਿਹੜਾ ਸਿੰਥੈਟਿਕ ਡਰੱਗ ਹੈ ਉਹ ਕਿਸੇ ਸਰਹੱਦ ਪਾਰੋਂ ਨਹੀਂ ਆਉਂਦੀ, ਉਹ ਇੱਥੇ ਪੰਜਾਬ ਦੇ ਵਿੱਚ ਗਵਾਂਢੀ ਜਿਹੜਾ ਸੂਬਾ ਉਹਦੇ ਵਿੱਚ ਬਹੁਤੀ ਜਿਹੜੀ ਦੀ ਬਣਦੀ ਹੈ, ਜਿਹੜੀਆਂ ਖਾਸ ਤੌਰ ਦੇ ਉੱਤੇ ਮੈਡੀਕਲ ਜਿਹੜੀਆਂ ਫੈਕਟਰੀਆਂ ਨੇ ਦਵਾਈਆਂ ਬਣਾਉਣ ਵਾਲੀਆਂ ਉੱਥੋਂ ਬਹੁਤਾ ਕੁਝ ਜਿਹੜਾ ਜੀ ਉਹ ਆਉਂਦਾ। ਹੁਣ ਸਵਾਲ ਇਹ ਆ ਕਿ ਜਿਹੜੇ ਮਰ ਰਹੇ ਆ ਉਹ ਵੀ ਬਹੁਤੇ ਸਿੰਥੈਟਿਕ ਡਰੱਗ ਦੇ ਨਾਲ ਜਿਹੜਾ ਜੀ ਉਹ ਮਰ ਰਹੇ ਆ। ਸੋ ਇਹ ਜਿੰਨੀ ਦੇਰ ਤੱਕ ਇਹਦੇ ਜਿਹੜਾ ਜੀ ਨਹੀਂ ਆਉਂਦਾ, ਜਿਹੜੀ ਚੀਜ਼ ਸਾਹਮਣੇ ਨਹੀਂ ਆਉਂਦੀ ਜਾਂ ਇਹਦੇ ਉੱਤੇ ਕਾਬੂ ਨਹੀਂ ਹੁੰਦਾ, ਉਨੀ ਦੇਰ ਤੱਕ ਜਿਹੜੇ ਦੂਜੇ ਨਸ਼ੇ ਨੇ ਜਿਹੜੇ ਸਰਹੱਦ ਪਾਰੋਂ ਆਉਂਦੇ ਆ, ਠੀਕ ਹੈ ਕਿ ਉਹਨਾਂ ਦੇ ਉੱਤੇ ਲਗਾਮ ਕੱਸਣੀ ਬੜੀ ਜ਼ਰੂਰੀ ਆ, ਪਰ ਸਿੰਥੈਟਿਕ ਡਰੱਗ ਜਿਹੜੀ ਕਿ ਬੜੀ ਸੌਖੇ ਤਰੀਕੇ ਦੇ ਨਾਲ ਇੱਥੇ ਬਣਦੀ ਹੈ ਇਹਦੇ ਉੱਤੇ ਬਹੁਤੀ ਗੱਲਬਾਤ ਨਹੀਂ ਹੁੰਦੀ। ਬਿਲਕੁਲ ਨਹੀਂ ਜੀ, ਪਤਾ ਨਹੀਂ ਲੋਕ ਕਿਉਂ ਨਹੀਂ ਸੋਚਦੇ ਕਿ ਦੂਜੇ ਦੀਆਂ ਜਾਨਾਂ ਵੀ ਲੈ ਰਹੇ ਆ। ਤਾਂ ਅੱਗੇ ਗੱਲ ਕਰਦੇ ਹਾਂ, ਚਗਾਵਾਂ ਦੇ ਵਿੱਚ ਇੱਕ SHO ਦੀ ਕੁੱਟਮਾਰ ਹੋਈ ਸੀਗੀ, ਉਸ ਕੇਸ ਦੇ ਵਿੱਚ SHO ਨੂੰ ਹੀ ਮੁਅੱਤਲ ਕੀਤਾ ਗਿਆ। ਐਕਚੁਅਲੀ ਜੀ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਾਇਰਲ ਜਿਹੜੀ ਹੈ ਜੀ ਉਹ ਹੋਈ ਆ ਵੀਡੀਓ। ਇਹ ਅਜਨਾਲੇ ਦੇ ਨੇੜੇ ਪੈਂਦਾ ਪਿੰਡ ਚਗਾਵਾਂ ਔਰ ਉੱਥੇ ਸਬ ਇੰਸਪੈਕਟਰ ਜਿਹੜਾ ਬਲਦੇਵ ਸਿੰਘ ਹੈ ਉਹਦੀ ਕੁੱਟਮਾਰ ਜਿਹੜੀ ਉਹ ਕੀਤੀ ਗਈ ਆ। ਇਹਨੇ ਐਕਚੁਅਲੀ ਪਿੰਡ ਦੇ ਸਾਬਕਾ ਸਰਪੰਚ ਹੈ ਜੀ ਉਹਦੇ ਘਰੇ ਛਾਪਾ ਜਿਹੜਾ ਉਹ ਮਾਰਿਆ। ਦੂਜੀ ਧਿਰ ਨੇ ਦੋਸ਼ ਇਹ ਲਾਇਆ ਕਿ ਜਿਹੜਾ ਸਬ ਇੰਸਪੈਕਟਰ ਹੈ ਉਹ ਮੌਜੂਦਾ ਸਰਪੰਚ ਜਿਹੜਾ ਕਾਂਗਰਸ ਦਾ ਸਰਪੰਚ ਹੈ ਨਰਵੈਲ ਸਿੰਘ ਉਹਦਾ ਰਿਸ਼ਤੇਦਾਰ ਹੈ, ਜਿਹਦੇ ਨਾਲ ਉਹਨਾਂ ਦਾ ਇਸ ਪਰਿਵਾਰ ਦਾ ਜ਼ਮੀਨੀ ਵਿਵਾਦ ਜਿਹੜਾ ਜੀ ਉਹ ਚੱਲ ਰਿਹਾ। ਸਬ ਇੰਸਪੈਕਟਰ ਜਿਹੜਾ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਥਾਣਾ ਕੱਚਾ ਪੱਕਾ ਦੇ ਵਿੱਚ ਜਿਹੜਾ ਜੀ ਉਹ ਤਾਇਨਾਤ ਹੈ, ਉਹਨੇ ਇਹ ਕਿਹਾ ਜੀ ਕਿ ਉਹ ਚਗਾਵਾਂ ਦੇ ਅਮਨਦੀਪ ਤੇ ਗਗਨਦੀਪ ਦੀ ਇਸ ਧੰਦੇ ਦੇ ਵਿੱਚ ਸ਼ਮੂਲੀਅਤ ਸੰਬੰਧੀ ਆਇਆ ਸੀਗਾ, ਜਿਹਦੇ ਕਰਕੇ ਉਹਨੇ ਜਿਹੜਾ ਜੀ ਉਹ ਛਾਪਾ ਮਾਰਿਆ। ਜਿਹੜੇ ਪਰਿਵਾਰ ਵਾਲੇ ਸੀ ਉਹਨਾਂ ਨੇ ਆਪਣੇ ਬੰਦੇ ਜਿਹੜੇ ਸੀ ਉਹ ਸੱਦ ਕੇ ਸਬ ਇੰਸਪੈਕਟਰ ਬਲਦੇਵ ਸਿੰਘ ਦਾ ਜਿੱਥੇ ਕੁਟਾਪਾ ਕੀਤਾ ਉੱਥੇ ਇਹਨਾਂ ਨੂੰ 3 ਘੰਟੇ ਤੱਕ ਜਿਹੜਾ ਸੀਗਾ ਪੁਲਿਸ ਵਾਲਿਆਂ ਨੂੰ ਬੰਨੀ ਰੱਖਿਆ। ਔਰ ਜਦੋਂ ਪੁਲਿਸ ਨੇ ਆ ਕੇ ਜਿਹੜਾ ਇਹਨਾਂ ਨੂੰ ਛਡਾਇਆ, ਜਦੋਂ ਪੁਲਿਸ ਆਈ ਤਾਂ ਜਿਹੜੇ ਬਾਕੀ ਬੰਦੇ ਸੀ ਇੱਥੋਂ ਫਰਾਰ ਹੋ ਗਏ। ਕੱਲ ਸ਼ਾਮ ਨੂੰ ਵੀ ਪੁਲਿਸ ਨੇ ਜਿਹੜਾ ਜੀ ਛਾਪਾ ਇਸ ਘਰ ਦੇ ਉੱਤੇ ਮਾਰਿਆ, ਪਰ ਕੋਈ ਵੀ ਇਸ ਘਰ ਦੇ ਵਿੱਚ ਮਿਲਿਆ ਜਿਹੜਾ ਜੀ ਉਹ ਨਹੀਂ। ਪੁਲਿਸ ਹੁਣ ਜਿਹੜੀ ਜੀ ਇਹ ਦੱਸਦੀ ਆ ਕਿ ਉਹਨਾਂ ਨੇ ਇਹ ਜਿਹੜਾ ਇੰਸਪੈਕਟਰ ਸਬ ਇੰਸਪੈਕਟਰ ਸੀਗਾ ਉਹਨੂੰ ਮੁਅੱਤਲ ਕਰ ਦਿੱਤਾ ਡਿਊਟੀ ਤੋਂ। ਉਹਨੂੰ ਲਾਪਰਵਾਹੀ ਕਰਕੇ ਜਿਹੜਾ ਜੀ ਉਹ ਮੁਅੱਤਲ ਕੀਤਾ ਗਿਆ। ਉਹਨੂੰ ਮੁਅੱਤਲ ਕਰਨ ਦੀ ਲੋੜ ਜਿਹੜੀ ਜੀ ਉਹ ਕਿਉਂ ਪਈ? ਇਹਦਾ ਮਤਲਬ ਉਹਨੇ ਛਾਪਾ ਜਿਹੜਾ ਜੀ ਉਹ ਗਲਤ ਮਾਰਿਆ। ਇਹ ਐਕਚੁਅਲੀ ਅਕਾਲੀ ਪਰਿਵਾਰ ਜਿਹੜਾ ਜੀ ਉਹ ਦੱਸੀਦਾ ਜਿਹਦੇ ਘਰ ਦੇ ਉੱਤੇ ਛਾਪਾ ਮਾਰਿਆ। ਪਿੰਡ ਦੇ ਜਿਹੜੇ ਕੁਝ ਸੂਤਰ ਆ ਜੀ ਉਹ ਇਹ ਵੀ ਦੱਸਦੇ ਆ ਕਿ ਜਿੱਥੋਂ ਤੱਕ ਇਨਵੋਲਵਮੈਂਟ ਦੀ ਗੱਲ ਹੈ, ਇਨਵੋਲਵਮੈਂਟ ਇਹਨਾਂ ਦੀ ਜਿਹੜੀ ਉਹ ਦਬਵੀਂ ਸੁਰ ਦੇ ਵਿੱਚ ਪਿੰਡ ਵਾਲੇ ਕਹਿੰਦੇ ਆ ਕਿ ਹੈਗੀ ਆ। ਪਰ ਦੂਜੇ ਪਾਸੇ ਜਿਹੜੀ ਪੁਲਿਸ ਹੈ ਉਹਨੇ ਵੀ ਇਹ ਧੰਦਾ ਇੱਥੇ ਜਿਹੜਾ ਜੀ ਉਹ ਫੜ ਲਿਆ ਹੋਇਆ ਕਿ ਕਿਸੇ ਨੂੰ ਵੀ ਜਿਹੜਾ ਫੜਦੇ ਆ ਉਹਨੂੰ ਇਹ ਕਹਿੰਦੇ ਆ ਕਿ ਤੇਰੇ ਉੱਤੇ ਪਾਊਡਰ ਦਾ ਜਿਹੜਾ ਜੀ ਉਹ ਕੇਸ ਪਾਉਣਾ, ਨਹੀਂ ਤਾਂ ਇੰਨੇ ਪੈਸੇ ਜਿਹੜਾ ਵੀ ਉਹ ਕੱਢ। ਇਹ ਵੀ ਕਿਹਾ ਜਾ ਰਿਹਾ ਕਿ ਪਹਿਲਾਂ ਵੀ ਇਹ ਜਿਹੜਾ ਸਬ ਇੰਸਪੈਕਟਰ ਆ ਕੋਈ 2 ਲੱਖ ਰੁਪਈਆ ਜਿਹੜਾ ਜੀ ਉਹ ਲੈ ਗਿਆ ਔਰ ਦੁਬਾਰਾ ਅੱਗੋਂ ਕਿਉਂਕਿ ਮੂੰਹ ਪੈ ਜਾਂਦਾ ਫਿਰ ਦੁਬਾਰਾ ਜਿਹੜਾ ਜੀ ਉਹ ਗਿਆ ਸੀ। ਪੱਕਿਆਂ ਹੋਇਆਂ ਨੇ ਜਿਹੜਾ ਜੀ ਪੁਲਿਸ ਦੇ ਉੱਤੇ ਇਹ ਹੱਥ ਚੁੱਕਿਆ ਔਰ ਚੁੱਕਿਆ ਵੀ ਇਸ ਤਰੀਕੇ ਨਾਲ ਕਿ 3 ਘੰਟੇ ਪੁਲਿਸ ਦੀ ਮਦਦ ਦੇ ਵਾਸਤੇ ਕੋਈ ਨਹੀਂ ਆਇਆ। ਔਰ ਉਹਦੇ ਨਾਲ ਜਿਹੜੇ ਇਹਦੇ ਨਾਲ ਗਏ ਹੋਏ ਸੀਗੇ ਵੀਡੀਓ ਦੇ ਵਿੱਚ ਜਿਹੜਾ ਜੀ ਦਿਖਦੇ ਆ ਕਿ ਉਹਨਾਂ 2 ਜਣਿਆਂ ਦੇ ਕੋਲੇ ਤਾਂ ਦਿਸ ਰਹੀਆਂ ਕਿ AK-47 ਜਿਹੜੀਆਂ ਉਹ ਮੋਢਿਆਂ ਦੇ ਉੱਤੇ
ਟੰਗੀਆਂ ਹੋਈਆਂ ਨੇ। ਫਿਰ ਉਹ ਕਾਹਦੇ ਵਾਸਤੇ ਨੇ, ਉਹ ਕਿਉਂ ਟੰਗੀਆਂ ਹੋਈਆਂ ਨੇ, ਉਹ ਚੱਲਦੀਆਂ ਵੀ ਨੇ ਜਾਂ ਉਹ ਬਿਹਾਰ ਦੇ ਵਿੱਚ ਜਿਹੜੀ ਪਿੱਛੇ ਜੇ ਸ਼ਰਧਾਂਜਲੀ ਦੇ ਰਹੇ ਸੀਗੇ 18 ਰਫਲਾਂ ਦੇ ਨਾਲ, ਉਹਨਾਂ ਚੋਂ ਕੋਈ ਵੀ ਨਹੀਂ ਸੀ ਚੱਲੀ, ਸ਼ਾਇਦ ਉਹਦੇ ਵਾਂਗੂ ਨੇ। ਜਾਂ ਫਿਰ ਇਹ ਆ ਕਿ ਪੁਲਿਸ ਵਾਲੇ ਜਿਹੜੇ ਨਾਲ ਦੇ ਸੀਗੇ ਉਹ ਵੀ ਔਖੇ ਹੋਣਗੇ ਇਹਦੇ ਤੋਂ, ਕਿ ਰੋਜ਼ ਜਿਹੜਾ ਜੀ ਉਹ ਨਾਲ ਲੈ ਜਾਂਦਾ, ਤੇ ਉਹਨਾਂ ਨੇ ਵੀ ਇਹ ਸੋਚਿਆ ਕਿ ਇਹਦੇ ਇੱਥੇ ਇੰਨਾ ਕੁ ਜਿਹੜਾ ਜੀ ਹੋਲਵੇ ਤਾਂ ਬਿਹਤਰ ਹੈ। ਸ਼ਾਇਦ ਵਾਕਈ ਨਾ ਚੱਲਦੀਆਂ ਹੋਣਗੀਆਂ, ਪਰ ਜਿਗਰਾ ਵੀ ਚੱਲਦਾ ਨਾ। ਅੱਗੇ ਗੱਲ ਕਰਦੇ ਹਾਂ ਸ਼੍ਰੀਨਗਰ ਦੀ। ਉੱਥੇ ਕੁਝ ਕੁ ਹਿੱਸਿਆਂ ਦੇ ਵਿੱਚ ਨਵੀਆਂ ਪਾਬੰਦੀਆਂ। ਇਹ ਜੀ ਕੱਲ ਜਿਹੜੀ ਜੁਮੇ ਦੀ ਨਮਾਜ਼ ਸੀ ਉਹਨੂੰ ਦੇਖਦਿਆਂ ਹੋਇਆ ਕੁਝ ਹਿੱਸਿਆਂ ਦੇ ਵਿੱਚ ਨਵੀਆਂ ਪਾਬੰਦੀਆਂ ਜਿਹੜੀਆਂ ਜੀ ਉਹ ਲਾਈਆਂ ਗਈਆਂ ਨੇ। ਵੈਸੇ ਪੁਰਾਣੀਆਂ ਅਜੇ ਹਟਾਈਆਂ ਨਹੀਂ ਗਈਆਂ। ਅਧਿਕਾਰੀ ਹੁਣ ਇਹ ਕਹਿੰਦੇ ਆ ਕਿ ਸਕੂਲ ਅਜੇ ਵੀ ਬੰਦ ਨੇ ਜੀ, ਸਰਕਾਰੀ ਵਹੀਕਲ ਜਿਹੜੇ ਸੜਕਾਂ ਦੇ ਉੱਤੇ ਨਹੀਂ ਆ ਰਹੇ। ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ 40 ਦਿਨਾਂ ਬਾਅਦ ਵੀ ਕਸ਼ਮੀਰ ਦੇ ਵਿੱਚ ਜਿਹੜੀ ਜ਼ਿੰਦਗੀ ਆ ਉਹ ਲੀਹ ਦੇ ਉੱਤੇ ਨਹੀਂ ਆਈ। ਹਜ਼ਰਤ ਬਲ ਨੇੜਲੇ ਇਲਾਕਿਆਂ ਦੇ ਵਿੱਚ ਨਵੀਆਂ ਪਾਬੰਦੀਆਂ ਲਾਈਆਂ ਗਈਆਂ ਨੇ। ਪੂਰੀ ਵਾਦੀ ਦੇ ਵਿੱਚ ਲੈਂਡਲਾਈਨ ਫੋਨ ਜਿਹੜੇ ਆ ਜੀ ਉਹ ਕੁਝ ਏਰੀਆਜ਼ ਦੇ ਵਿੱਚ ਚਲਾ ਕੇ ਫਿਰ ਜਿਹੜੇ ਜੀ ਉਹ ਬੰਦ ਕਰਤੇ ਜਾਂਦੇ ਆ। ਮੋਬਾਈਲ ਤੇ ਵੌਇਸ ਕਾਲ ਜਿਹੜੇ ਆ ਉਹ ਸਿਰਫ ਉੱਤਰੀ ਕਸ਼ਮੀਰ ਦੇ ਕੁਪਵਾੜਾ ਤੇ ਹੰਦਵਾੜਾ ਪੁਲਿਸ ਇਲਾਕਿਆਂ 'ਚ ਜਿਹੜੀ ਜੀ ਉਹ ਚੱਲ ਰਹੀ ਹੈ। ਉਧਰ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਜਿਹੜੇ ਸਰਕਾਰੀ ਤੌਰ ਦੇ ਉੱਤੇ ਹੁੰਦੀ ਉੱਥੇ ਸਾਰਾ ਕੁਝ ਜਿਹੜਾ ਜੀ ਉਹ ਠੀਕ ਹੈ, ਜ਼ਿੰਦਗੀ ਜਿਹੜੀ ਲੀਹਾਂ ਤੇ ਆ ਗਈ ਆ। ਪਰ ਰਿਐਲਿਟੀ ਇਹ ਆ ਕਿ ਸੜਕ ਦੇ ਉੱਤੇ ਕੁਛ ਨਹੀਂ ਜਿਹੜਾ ਜੀ ਉੱਥੇ ਦੀਦਾ। ਜਿਹੜੇ ਮਨੁੱਖੀ ਅਧਿਕਾਰਾਂ ਦੇ ਬਾਰੇ ਜਿਹੜਾ ਜੀ ਫਿਕਰ ਜਤਾਉਂਦਿਆਂ ਹੋਇਆ ਅਮਰੀਕਨ ਜਿਹੜੇ ਕਾਨੂੰਨ ਸਾਜ਼ ਨੇ ਜਿਹੜੇ ਉਹਨਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਹ ਰਿਕੁਐਸਟ ਜਿਹੜੀ ਵੀ ਕੀਤੀ ਹੈ ਕਿ ਭਾਰਤ ਦੇ ਉੱਤੇ ਦਬਾਅ ਬਣਾਇਆ ਜਾਵੇ ਤਾਂ ਕਿ ਵਾਦੀ ਦੇ ਵਿੱਚੋਂ ਸੰਚਾਰ ਸੇਵਾਵਾਂ ਦੇ ਉੱਤੇ ਲੱਗੀਆਂ ਪਾਬੰਦੀਆਂ ਹਟਵਾਉਣ ਤੇ ਬੰਦੀ ਬਣਾਏ ਗਏ ਲੋਕਾਂ ਨੂੰ ਰਿਹਾ ਜਿਹੜਾ ਜੀ ਉਹ ਕਰਵਾਇਆ ਜਾਵੇ। ਕਿਉਂਕਿ ਮਹੀਨਾ ਛੱਡੋ ਜੀ 40 ਦਿਨ ਬੀਤ ਗਏ, ਅੱਜ 41ਵਾਂ ਦਿਨ ਹੈ ਜਦੋਂ ਕਿ ਲੋਕ ਜਿਹੜੇ ਅੰਦਰ ਤਾੜ ਕੇ ਉੱਥੇ ਰੱਖੇ ਹੋਏ ਆ ਉਹ ਕਿਵੇਂ ਗੁਜ਼ਰ ਬਸਰ ਜਿਹੜਾ ਜੀ ਉਹ ਕਰ ਰਹੇ ਹੋਣਗੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਆਪਾਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਹਾਈ ਕੋਰਟ ਵਾਲੀ, ਕਿ ਚੁੱਪ ਜਿਹੜੀ ਆ ਉਹ ਸਿਰਫ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਪਸਰੀ ਹੋਈ ਬਲਕਿ ਸਮੁੱਚੇ ਮੁਲਕ ਦੇ ਵਿੱਚ ਹੀ ਚੁੱਪ ਜਿਹੜੀ ਆ ਇਹ ਪਸਰੀ ਹੋਈ ਆ। ਔਰ ਇਸ ਮਾਮਲੇ ਦੇ ਉੱਤੇ ਜਿੰਨੀ ਆਵਾਜ਼ ਉੱਠਣੀ ਚਾਹੀਦੀ ਸੀ ਉਹ ਆਵਾਜ਼ ਜਿਹੜੀ ਜੀ ਉਹ ਉੱਠ ਨਹੀਂ ਰਹੀ। ਹੁਣ ਕੱਲ ਦਾ ਜਿਹੜਾ ਰੋਸ ਮੁਜ਼ਾਹਰਾ ਜੀ ਉਹ ਦੇਖਦੇ ਆ ਕਿ ਉਹਦੀਆਂ ਖਬਰਾਂ ਜਿਹੜੀਆਂ ਉਹ ਕਿਹੋ ਜਿਹੀਆਂ ਆਉਂਦੀਆਂ ਨੇ ਔਰ ਕਿੰਨਾ ਉਹ ਪ੍ਰਭਾਵਸ਼ਾਲੀ ਰਹਿੰਦਾ, ਜਿਹਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣਗੇ। ਬਿਲਕੁਲ ਜੀ, ਇਕੱਲੇ ਮੁਲਕ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਚੁੱਪ ਛਾਈ ਹੋਈ ਆ। ਪੂਰੀ ਦੁਨੀਆ ਦੇ ਮੁਸਲਮਾਨ ਇਸ ਗੱਲ ਦੇ ਲਈ ਚੁੱਪ ਆ। ਹੈਰਾਨਗੀ ਦੀ ਗੱਲ ਆ। ਅਤੇ ਅਖੀਰ ਦੇ ਵਿੱਚ ਜੋ ਏਅਰਪੋਰਟ ਤੋਂ ਬੱਸਾਂ ਚੱਲਦੀਆਂ ਜੇ ਉਹਨਾਂ ਦੀ ਗੱਲ ਕਰੀਏ ਤਾਂ ਇਹ ਹੁਣ ਸਰਕਾਰ ਦੇ ਗਲੇ ਦੀ ਹੱਡੀ ਬਣੀ ਅਤੇ ਇਹਨਾਂ ਨੂੰ ਹੁਣ ਟਾਈਮ ਨਹੀਂ ਮਿਲ ਰਿਹਾ। ਦੇਖੋ ਜੀ, ਇੱਕ ਦੀ ਇਹ ਜਿਹੜੀਆਂ ਬੱਸਾਂ ਸੀਗੀਆਂ ਜੀ ਸਰਕਾਰੀ ਪੰਜਾਬ ਰੋਡਵੇਜ਼ ਤੇ PRTC ਦੀਆਂ ਜਿਹੜੀਆਂ ਵੋਲਵੋ ਲਿਆਂਦੀਆਂ ਸੀਗੀਆਂ, ਇਹਨਾਂ ਬੱਸਾਂ ਤੇ ਲੱਗੀ ਰੋਕ ਤੇ ਜਿਹੜਾ ਬਾਦਲ ਪਰਿਵਾਰ ਦੀਆਂ ਚੱਲ ਰਹੀਆਂ ਜਿਹੜੀਆਂ ਬੱਸਾਂ ਨੇ ਉਹ ਮੌਜੂਦਾ ਕੈਪਟਨ ਸਰਕਾਰ ਦੇ ਗਲੇ ਦੀ ਹੱਡੀ ਤਾਂ ਜਿਹੜੀਆਂ ਜੀ ਉਹ ਬਣੀਆਂ ਨੇ। ਸਿਆਸੀ ਵਿਰੋਧੀਆਂ ਦੇ ਨਾਲ ਨਾਲ ਜਿਹੜੇ ਕਾਂਗਰਸੀ ਨੇ ਜੀ ਉਹਨਾਂ ਦੇ ਵੱਲੋਂ ਵੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਉਂਗਲ ਜਿਹੜੀ ਉਹ ਉੱਠ ਰਹੀ ਆ। ਪਿਛਲੇ ਮੌਨਸੂਨ ਦੇ ਇਜਲਾਸ ਦੇ ਵਿੱਚ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰੀ ਬੱਸਾਂ ਬੰਦ ਕਰਨ ਦਾ ਮਾਮਲਾ ਉਠਾ ਕੇ ਕੈਪਟਨ ਸਰਕਾਰ ਦੀ ਕਿਰਕਰੀ ਕਰਵਾਤੀ ਸੀ। ਇਸੇ ਕਰਕੇ ਜਿਹੜੇ ਰਾਜਾ ਵੜਿੰਗ ਨੇ ਉਹਨਾਂ ਨੂੰ ਤਾਂ ਸਲਾਹਕਾਰ ਰੱਖ ਲਿਆ, ਹੁਣ ਉਹ ਤਾਂ ਸ਼ਾਇਦ ਨਹੀਂ ਉਠਾਉਣਗੇ, ਪਰ ਜਿਹੜੇ ਸਲਾਹਕਾਰ ਨਹੀਂ ਲਾਏ ਉਹ ਜ਼ਰੂਰ ਜਿਹੜਾ ਜੀ ਉਠਾਈ ਜਾਂਦੇ ਆ। ਹੁਣ ਸਰਕਾਰ ਦੀ ਹੋ ਰਹੀ ਕਿਰਕਰੀ ਤੇ ਸਮੱਸਿਆ ਦਾ ਹੱਲ ਲੱਭਣ ਦੇ ਵਾਸਤੇ ਟਰਾਂਸਪੋਰਟ ਮੰਤਰੀ ਜਿਹੜੇ ਨੇ ਰਜ਼ੀਆ ਸੁਲਤਾਨਾ ਉਹ ਦਿੱਲੀ ਦੇ ਮੁੱਖ ਮੰਤਰੀ ਤੋਂ ਮੁਲਾਕਾਤ ਲਈ ਟਾਈਮ ਮੰਗ ਰਹੇ ਆ। ਅਜੇ ਤੱਕ ਸਮਾਂ ਜਿਹੜਾ ਜੀ ਉਹ ਮਿਲਿਆ ਨਹੀਂ ਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਜਿਹੜੇ ਕੇਂਦਰ ਦੇ ਟਰਾਂਸਪੋਰਟ ਮੰਤਰੀ ਆ ਨਿਤਿਨ ਗਡਕਰੀ ਉਹਨਾਂ ਤੋਂ ਵੀ ਮੁਲਾਕਾਤ ਦਾ ਸਮਾਂ ਜਿਹੜਾ ਜੀ ਉਹ ਮੰਗਿਆ। ਟਰਾਂਸਪੋਰਟ ਵਿਭਾਗ ਦੇ ਜਿਹੜੇ ਸੂਤਰ ਆ ਜੀ ਉਹ ਦੱਸਦੇ ਆ ਕਿ ਸਿਆਸੀ ਦਖਲਅੰਦਾਜ਼ੀ ਕਰਕੇ ਦੋ ਰਾਜਾਂ ਵਿਚਕਾਰ ਹੋਣ ਵਾਲਾ ਜਿਹੜਾ ਰੈਸੀਪ੍ਰੋਕਲ ਸਮਝੌਤਾ ਨਹੀਂ ਹੋ ਰਿਹਾ। ਇਹਦੀ ਵਜ੍ਹਾ ਕਰਕੇ ਸਟੇਟ ਟਰਾਂਸਪੋਰਟ ਦੀਆਂ ਬੱਸਾਂ ਦਿੱਲੀ ਏਅਰਪੋਰਟ ਤੱਕ ਨਹੀਂ ਜਾ ਰਹੀਆਂ। ਟਰਾਂਸਪੋਰਟ ਪਾਲਿਸੀ ਦੇ ਮੁਤਾਬਕ ਸਵਾਰੀਆਂ ਢੋਣ ਲਈ ਜਿਹੜੇ ਬੱਸਾਂ ਦੇ ਓਨਰ ਨੇ ਉਹਨਾਂ ਨੂੰ ਕੰਟਰੈਕਟ ਕੈਰੇਜ ਪਰਮਿਟ ਤੇ ਸਟੇਟ ਕੈਰੇਜ ਪਰਮਿਟ ਚੋਂ ਇੱਕ ਪਰਮਿਟ ਲੈਣਾ ਲਾਜ਼ਮੀ ਹੁੰਦਾ। ਕੰਟਰੈਕਟ ਕੈਰੇਜ ਪਰਮਿਟ ਦੇ ਵਿੱਚ ਬੱਸ ਆਪਰੇਟਰ ਜਿਹੜੇ ਨੇ ਉਹਨੂੰ ਇੱਕ ਥਾਂ ਤੋਂ ਦੂਜੀ ਜਗ੍ਹਾ ਸਵਾਰੀਆਂ ਨੂੰ ਲਿਜਾਣ ਦੀ ਇਜਾਜ਼ਤ ਹੁੰਦੀ ਹੈ, ਜਦੋਂ ਕਿ ਸਟੇਟ ਕੈਰੇਜ ਪਰਮਿਟ ਦੇ ਵਿੱਚ ਜਿਹੜੇ ਬੱਸ ਓਨਰ ਨੇ ਉਹਨਾਂ ਨੂੰ ਕਿਸੇ ਇੱਕ ਜਗ੍ਹਾ ਤੋਂ ਚੁੱਕ ਕੇ ਅਖੀਰਲੀ ਜਗ੍ਹਾ ਤੱਕ ਇੱਕੋ ਜਗ੍ਹਾ ਜਿਹੜਾ ਦੀ ਸਵਾਰੀ ਚੁੱਕਣ ਤੇ ਲਾਉਣ ਦੀ ਜਿਹੜੀ ਉਹ ਪਰਮਿਸ਼ਨ ਹੁੰਦੀ ਆ।
ਸਿਆਸੀ ਅਸਰ ਰਸੂਖ ਕਰਕੇ ਬਾਦਲ ਪਰਿਵਾਰ ਦੀਆਂ ਜਿਹੜੀਆਂ ਵੋਲਵੋ ਬੱਸਾਂ ਨੇ ਉਹ ਕੰਟਰੈਕਟ ਕੈਰੇਜ ਪਰਮਿਟ ਦਾ ਲਾਹਾ ਲੈ ਕੇ ਪੰਜਾਬ ਦੇ ਵੱਖ-ਵੱਖ ਬੱਸ ਅੱਡਿਆਂ ਸਟੇਸ਼ਨਾਂ ਤੋਂ ਸਵਾਰੀਆਂ ਚੁੱਕ ਕੇ ਦਿੱਲੀ ਏਅਰਪੋਰਟ ਤੱਕ ਜਿਹੜਾ ਜੀ ਉਹ ਲਿਜਾਂਦੀਆਂ ਨੇ। ਔਰ ਜਿੱਥੇ ਸਰਕਾਰੀ ਬੱਸਾਂ ਦਾ ਕਿਰਾਇਆ ਜਿਹੜਾ 1000 ਰੁਪਈਆ ਜਿਹੜਾ ਉਹ ਤੋਂ ਵੀ ਘੱਟ ਸੀਗਾ, ਉੱਥੇ ਪ੍ਰਾਈਵੇਟ ਬੱਸਾਂ ਦਾ ਜਿਹੜਾ ਕਿਰਾਇਆ ਉਹ 2500 ਤੋਂ ਲੈ ਕੇ 3500 ਰੁਪਈਏ ਤੱਕ ਹੈ। ਇਹਦੇ ਵਿੱਚ ਇੱਕ ਜਿਹੜੀ ਵੱਡੀ ਗੱਲ ਜਿਹੜੀ ਆ ਉਹ ਇਹ ਆ ਕਿ ਕੰਟਰੈਕਟ ਕੈਰੇਜ ਪਰਮਿਟ ਦਾ ਟੈਕਸ ਘੱਟ ਹੈ, ਜਦੋਂ ਕਿ ਸਟੇਟ ਕੈਰੇਜ ਪਰਮਿਟ ਦਾ ਟੈਕਸ ਜਿਹੜਾ ਪ੍ਰਤੀ ਸੀਟ ਦੇ ਹਿਸਾਬ ਦੇ ਨਾਲ ਜਿਹੜਾ ਜੀ ਉਹ ਵਸੂਲਿਆ ਜਾਂਦਾ। ਇਹਦਾ ਸਰਕਾਰ ਨੂੰ ਬੱਸਾਂ ਦੇ ਜਿਹੜਾ ਜੀ ਨਾ ਜਾਣ ਦੇ ਕਾਰਨ ਤੇ ਕੰਟਰੈਕਟ ਕੈਰੇਜ ਪਰਮਿਟ ਤਹਿਤ ਘੱਟ ਟੈਕਸ ਜਮ੍ਹਾਂ ਹੋਣ ਕਰਕੇ ਦੂਰਾ ਘਾਟਾ ਜਿਹੜਾ ਜੀ ਉਹ ਪੈ ਰਿਹਾ। ਸਰਕਾਰ ਦੀ ਬਦਨਾਮੀ ਜਿਹੜੀ ਉਹ ਸਭ ਤੋਂ ਵੱਧ ਹੋ ਰਹੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਟਰਾਂਸਪੋਰਟ ਮਾਫੀਆ ਖਤਮ ਕਰਨ ਦਾ ਵਾਅਦਾ ਜਿਹੜਾ ਜੀ ਉਹ ਕੀਤਾ ਸੀਗਾ, ਪਰ ਕੋਈ ਟਰਾਂਸਪੋਰਟ ਪਾਲਿਸੀ ਜਿਹੜੀ ਉਹ ਆਈ ਹੋਈ ਨਹੀਂ। ਹਾਂ, ਇੰਨਾ ਜ਼ਰੂਰ ਹੈ ਕਿ ਕੱਲ ਇੱਕ ਬਿਆਨ ਆਇਆ ਕਿ 129 ਵਾਅਦੇ ਅਸੀਂ ਕੀਤੇ ਸੀਗੇ ਤੇ 129 ਦੇ ਵਿੱਚੋਂ 116 ਜਿਹੜੇ ਆ ਜੀ ਉਹ ਪੂਰੇ ਕਰ ਲਏ ਗਏ ਆ। ਇਹ 116 ਕਿਹੜੇ ਆ? ਇਹ ਬਸ ਉਹ ਕਾਲੀ ਸੂਚੀ ਵਰਗੇ ਹੀ ਆ ਜੀ, ਜਿਹਦੇ ਵਿੱਚ ਨਾਮ ਜਿਹੜੇ ਉਹ ਸਾਹਮਣੇ ਨਹੀਂ ਆਏ ਕਿ ਆਹ ਜਿਹੜੇ ਜੀ ਉਹ ਪੂਰੇ ਕਰ ਲਏ ਤੇ ਆਹ ਜਿਹੜੇ ਜੀ ਉਹ ਰਹਿ ਗਏ। ਬਿਲਕੁਲ ਜੀ, ਭਤੀਜਾ ਥੋੜਾ ਗੁੱਸੇ ਕਰਨਾ ਆ ਬੱਸਾਂ ਵਾਲੀਆਂ ਗੱਲਾਂ ਕਰਕੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।